ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलामुअलैकुम वरहमतुल्लाहि वबरकातुहू। नाजरीन, ਅੱਜ ਅਸੀਂ ਤੁਹਾਡੇ ਸਾਹਮਣੇ ਜਿਹੜੀ ਡਿਸ਼ ਲੈ ਕੇ ਆਏ ਹਾਂ ਬਹੁਤ ਹੀ ਮਜ਼ੇਦਾਰ ਹੈ। ਇਸ ਡਿਸ਼ ਦਾ ਨਾਮ ਹੈ ਗੋਲਾ ਕਬਾਬ। ਬਹੁਤ ਹੀ ਮਜ਼ੇਦਾਰ ਗੋਲਾ ਕਬਾਬ, ਬਿਲਕੁਲ 100% ਬਾਜ਼ਾਰ ਜੈਸਾ ਜ਼ਾਇਕਾ, ਬਹੁਤ ਹੀ ਮਜ਼ੇਦਾਰ ਅਸੀਂ ਗੋਲਾ ਕਬਾਬ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਇਹ ਸਪੈਸ਼ਲ ਰੈਸਪੀ ਹੈ, ਬਹੁਤ ਹੀ ਮਜ਼ੇਦਾਰ ਹੈ। ਤੇ ਆਓ ਤੁਹਾਨੂੰ ਸਿਖਾਉਂਦੇ ਹਾਂ ਅਸੀਂ ਕਿਸ ਤਰੀਕੇ ਨਾਲ ਤਿਆਰ ਕਰ ਰਹੇ ਹਾਂ ਘਰ ਦੇ ਵਿੱਚ ਬਹੁਤ ਹੀ ਮਜ਼ੇਦਾਰ ਨਰਮ ਸੌਫਟ ਗੋਲਾ ਕਬਾਬ। ਗੋਲਾ ਕਬਾਬ ਤਿਆਰ ਕਰਨ ਵਾਸਤੇ ਅਸੀਂ ਕੀਮਾ ਲੈ ਲਿਆ ਅੱਧਾ ਕਿਲੋ। 1 ਚਮਚ ਸਾਨੂੰ ਘਿਓ ਦੀ ਜ਼ਰੂਰਤ ਹੋਏਗੀ। ਲਸਣ ਅਦਰਕ ਦਾ ਪੇਸਟ ਲੈ ਲਿਆ ਅਸੀਂ 2 ਚਮਚ। ਹਰੀ ਮਿਰਚਾਂ ਦਾ ਇਸਤੇਮਾਲ ਕਰਾਂਗੇ 3 ਤੋਂ 4। ਕੁੱਟੀ ਹੋਈ ਲਾਲ ਮਿਰਚ ਪਾਊਡਰ ਅਸੀਂ ਅੱਧਾ ਚਮਚ ਲੈ ਲਿਆ। ਹਲਦੀ ਲੈ ਲਈ ਥੋੜੀ ਜਿਹੀ, ਨਮਕ ਲੈ ਲਿਆ ਥੋੜਾ ਜਿਹਾ। ਗਰਮ ਮਸਾਲਾ ਦਾ ਇਸਤੇਮਾਲ ਕਰਾਂਗੇ ਅੱਧਾ ਚਮਚ। ਸੁੱਕਾ ਧਨੀਆ ਇਸਤੇਮਾਲ ਕਰਾਂਗੇ ਅੱਧਾ ਚਮਚ। ਸਭ ਤੋਂ ਪਹਿਲੇ ਅਸੀਂ ਚੋਪਰ ਦੇ ਵਿੱਚ ਕੀਮਾ ਸ਼ਾਮਿਲ ਕਰ ਲਾਂਗੇ। ਲਸਣ ਅਦਰਕ ਦਾ ਪੇਸਟ ਸ਼ਾਮਿਲ ਕਰ ਦਾਂਗੇ। ਅਸੀਂ ਕੁੱਟਿਆ ਹੋਇਆ ਲਸਣ ਅਦਰਕ ਲਿਆ, ਤੁਸੀਂ ਪੇਸਟ ਵੀ ਸ਼ਾਮਿਲ ਕਰ ਸਕਦੇ ਹੋ। ਹਰੀ ਮਿਰਚਾਂ ਸ਼ਾਮਿਲ ਕਰ ਦਾਂਗੇ। ਕੀਮੇ ਨੂੰ ਚੋਪਰ ਦੇ ਵਿੱਚ ਸ਼ਾਮਿਲ ਕਰ ਦਿੱਤਾ। ਸਾਰੇ ਮਸਾਲੇ ਅਸੀਂ ਵਾਰੀ ਸ਼ਾਮਿਲ ਕਰ ਦਾਂਗੇ ਕੀਮੇ ਦੇ ਨਾਲ ਤੇ ਇਹਨੂੰ ਇੱਕ ਦਫਾ ਚੋਪਰ ਨੂੰ ਘੁਮਾ ਲਾਂਗੇ ਤੇ ਯਕਜਾਨ ਕਰ ਲਾਂਗੇ ਕੀਮੇ ਨੂੰ ਸਾਰੇ ਮਸਾਲੇ ਦੇ ਨਾਲ। ਨਾਜ਼ਰੀਨ, ਚੋਪਰ ਦੇ ਵਿੱਚੋਂ ਕਮਾਉਣ ਦੇ ਬਾਅਦ ਅਸੀਂ ਹੱਥਾਂ ਨੂੰ ਥੋੜਾ ਬਹੁਤ ਆਇਲ ਲਗਾ ਲਿਆ ਤੇ ਇਸ ਤਰੀਕੇ ਨਾਲ ਅਸੀਂ ਗੋਲਾ ਕਬਾਬ ਤਿਆਰ ਕਰ ਰਹੇ ਹਾਂ। ਜੇ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਥੋੜਾ ਜਿਹਾ ਸਾਈਜ਼ ਛੋਟਾ ਹੋ ਜਾਏਗਾ ਤੇ ਤੁਸੀਂ ਆਪਣੀ ਮਰਜ਼ੀ ਦਾ ਸਾਈਜ਼ ਕਰ ਸਕਦੇ ਹੋ। ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਗੋਲਾ ਕਬਾਬ ਦੀ ਸ਼ੇਪ ਤਿਆਰ ਕਰ ਲਈ ਹੈ। ਨਾਜ਼ਰੀਨ, ਇਸ ਤਰੀਕੇ ਨਾਲ ਅਸੀਂ ਸਾਰੇ ਗੋਲਾ ਕਬਾਬ ਤਿਆਰ ਕਰ ਲੈਣੇ। ਇੱਕ ਫਰਾਈ ਪੈਨ ਦੇ ਵਿੱਚ ਅਸੀਂ ਕੁਕਿੰਗ ਆਇਲ ਗਰਮ ਕੀਤਾ ਹੈ, ਉਹਦੇ ਵਿੱਚ ਅਸੀਂ ਗੋਲਾ ਕਬਾਬ ਫਰਾਈ ਕਰਾਂਗੇ। ਦਰਮਿਆਨੀ ਅੱਗ 'ਤੇ ਇਹਨਾਂ ਨੂੰ ਅਸੀਂ ਫਰਾਈ ਕਰਾਂਗੇ। ਗੋਲਾ ਕਬਾਬ ਦਾ ਪਾਣੀ ਨਿਕਲ ਆਇਆ ਹੈ, ਪਾਣੀ ਖੁਸ਼ਕ ਹੋਣ ਤੱਕ ਅਸੀਂ ਇਹਨੂੰ ਹੁਣ ਪਕਾਵਾਂਗੇ। ਬਹੁਤ ਹੀ ਮਜ਼ੇਦਾਰ, ਬਹੁਤ ਹੀ ਯਮੀ ਗੋਲਾ ਕਬਾਬ ਤਿਆਰ ਹੋ ਰਹੇ ਨੇ। ਇਹਨਾਂ ਦੀ ਬਹੁਤ ਅੱਛੀ ਪਹਿਚਾਣ ਹੈ ਕਿ ਜਦੋਂ ਅਸੀਂ ਇਹਨੂੰ ਫਰਾਈ ਕਰਾਂਗੇ ਇਹਨਾਂ ਦਾ ਪਾਣੀ ਨਿਕਲੇਗਾ ਤੇ ਜਦੋਂ ਤੱਕ ਇਹਨਾਂ ਦਾ ਪਾਣੀ ਖੁਸ਼ਕ ਹੋਏਗਾ ਗੋਲਾ ਕਬਾਬ ਬਿਲਕੁਲ ਤਿਆਰ ਹੋ ਜਾਣਗੇ। ਨਾਜ਼ਰੀਨ, ਬਹੁਤ ਹੀ ਮਜ਼ੇਦਾਰ ਸਾਡੇ ਗੋਲਾ ਕਬਾਬ ਬਿਲਕੁਲ ਤਿਆਰ ਨੇ। ਇੰਤਹਾਈ ਮਜ਼ੇਦਾਰ, ਇੰਤਹਾਈ ਟੇਸਟੀ। ਤੁਸੀਂ ਆਪਣੇ ਘਰ ਤਿਆਰ ਕਰੋ, ਬਹੁਤ ਹੀ ਜਲਦੀ ਤਿਆਰ ਹੋਣ ਵਾਲੀ ਰੈਸਪੀ ਹੈ। ਤੁਸੀਂ ਆਪਣੇ ਘਰ ਤਿਆਰ ਕਰੋ, ਬਹੁਤ ਹੀ ਮਜ਼ੇਦਾਰ। ਅਗਰ ਗੋਲਾ ਕਬਾਬ ਫਰੀਜ਼ ਕਿਵੇਂ ਕਰਨੇ ਨੇ ਅਸੀਂ ਉਹ ਵੀ ਦੱਸਨੇ ਆ। ਫਰੀਜ਼ ਕਰਨ ਦਾ ਤਰੀਕਾ ਤੁਹਾਨੂੰ ਦੱਸ ਰਹੇ ਹਾਂ। ਕੱਚੇ ਤੁਸੀਂ ਫਰੀਜ਼ ਨਹੀਂ ਕਰ ਸਕਦੇ। ਤੁਸੀਂ ਗੋਲਾ ਕਬਾਬ ਫਰਾਈ ਕਰਨ ਦੇ ਬਾਅਦ ਉਹਨਾਂ ਨੂੰ ਠੰਡਾ ਕਰ ਲਿਆ। ਠੰਡਾ ਕਰਨ ਦੇ ਬਾਅਦ ਇੱਕ ਕਿਸੇ ਜਾਰ ਦੇ ਵਿੱਚ, ਕਿਸੇ ਡੱਬੇ ਦੇ ਵਿੱਚ ਅਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਗੋਲਾ ਕਬਾਬ ਨੂੰ ਰੱਖ ਲਵਾਂਗੇ ਤੇ ਡਿੱਬੇ ਨੂੰ ਬੰਦ ਕਰ ਦਾਂਗੇ। 에ਅਰ ਟਾਈਟ ਡਿੱਬਾ ਹੈ, ਇਹਨੂੰ ਅਸੀਂ ਬੰਦ ਕਰਕੇ ਤਕਰੀਬਨ 1 ਮਹੀਨੇ ਵਾਸਤੇ ਆਪਣੇ ਫਰੀਜ਼ਰ ਦੇ ਵਿੱਚ ਇਹਨੂੰ ਫਰੀਜ਼ ਕਰ ਸਕਦੇ ਹਾਂ। ਜਦੋਂ ਖੋਲਾਂਗੇ ਫਰੈਸ਼ ਕਬਾਬ ਗਰਮ ਕਰੋ, ਇਸਤੇਮਾਲ ਕਰੋ, ਬਹੁਤ ਹੀ ਮਜ਼ੇਦਾਰ। ਤੁਸੀਂ ਸੀਖਾਂ 'ਤੇ ਬਣਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਬਣਾ ਸਕਦੇ ਹੋ। ਤੁਸੀਂ ਕੋਇਲੇ 'ਤੇ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾ ਸਕਦੇ ਹੋ। ਅਸੀਂ ਫਰਾਈ ਦਾ ਤਰੀਕਾ ਤੁਹਾਨੂੰ ਦੱਸ ਦਿੱਤਾ, ਇਹ ਵੀ ਬਹੁਤ ਮਜ਼ੇਦਾਰ ਹੈ ਤੇ ਤੁਸੀਂ ਆਪਣੇ ਘਰ ਟਰਾਈ ਕਰੋ। ਬਹੁਤ ਹੀ ਮਜ਼ੇਦਾਰ ਰੈਸਪੀ ਦੇ ਨਾਲ ਮੈਨੂੰ ਇਜਾਜ਼ਤ ਦਿਓ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾ ਹਾਫਿਜ਼।